वाहिगुरू जी का खालसा वाहिगुरू जी की फतेह। अमरीका दे विच स्पैक्ट्रम ते आरसीएन केबल राहीं, कैनेडा दे विचों बैल केबल नैटवर्क राहीं ते वर्ल्ड वाइड ग्लोबल सीपीएन, जादू, roku टीवी, शावा टीवी, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਸ ਬਾਬਤ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹਨੂੰ ਸੈਲੀਬ੍ਰੇਟ ਕਰਦਿਆਂ ਸਮਾਗਮ ਕਰਵਾ ਰਹੇ ਨੇ, ਉਹਨਾਂ ਨੂੰ ਯਾਦ ਕਰ ਰਹੇ ਨੇ। ਉਹਨਾਂ ਦਾ ਜਿਹੜਾ ਮੈਸੇਜ ਹੈ ਗੁਰੂ ਨਾਨਕ ਸਾਹਿਬ ਦਾ ਉਹ ਸਿੱਖ ਸੰਗਤਾਂ ਤੱਕ, ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਨੇ। ਇਸੇ ਸੰਬੰਧੀ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਸਿੱਖਾਂ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਭਰਵੇਂ ਜਿਹੜੇ ਸਮਾਗਮ ਨੇ ਉਹਨਾਂ ਦੀ ਯਾਦ ਦੇ ਵਿੱਚ ਉਹ ਕਰਵਾਏ ਗਏ ਨੇ, ਉਹਨਾਂ ਨੂੰ ਕਮੈਮੋਰੇਟ ਕਰਦਿਆਂ। ਸੋ ਖਾਸ ਤੌਰ 'ਤੇ ਅੱਜ ਜਦੋਂ ਅਸੀਂ ਪਾਕਿਸਤਾਨੀ ਸਿੱਖਾਂ ਦੀ ਗੱਲ ਕਰਦੇ ਹਾਂ, ਭਾਰਤ ਦਾ ਜਿਹੜਾ ਪਾਕਿਸਤਾਨ ਦੇ ਨਾਲ ਰਵੱਈਆ ਉਸ ਬਾਬਤ ਉਹਦਾ ਕੀ ਇਫੈਕਟ ਪੈ ਰਿਹਾ ਹੈ, ਅਤੇ ਖਾਸ ਤੌਰ 'ਤੇ ਜਦੋਂ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਦੇਖਦੇ ਹਾਂ ਇਹ ਸਾਰੀ ਚੀਜ਼, ਇਹ ਸਾਰੀ ਗੱਲ, ਇਹ ਸਾਰਾ ਨੈਰੇਟਿਵ ਕੀ ਮਾਇਨੇ ਰੱਖਦਾ ਹੈ, ਇਸ ਬਾਬਤ ਅਸੀਂ ਗੱਲ ਕਰਾਂਗੇ। ਨਾਲ ਹੀ ਯੂਬਾ ਸਿਟੀ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਲੰਘੇ ਵੀਕਐਂਡ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ, ਉਸ ਬਾਬਤ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਤੁਸੀਂ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਾਂ ਪਾਕਿਸਤਾਨ ਔਕਾਫ ਬੋਰਡ ਦੇ ਨਾਲ ਤੇ ਓਵਰਆਲ ਉੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਤੁਹਾਡਾ ਵੀ ਯੋਗਦਾਨ ਹੈਗਾ, ਤੁਸੀਂ ਕੰਮ ਕਰ ਰਹੇ ਹੋ। ਸੋ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੂੰਗਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੇ ਉੱਥੇ ਸਮਾਗਮ ਹੋਏ ਨੇ ਉਹ ਕਿਵੇਂ ਦੇ ਰਹੇ ਖਾਸ ਤੌਰ 'ਤੇ, ਤੇ ਓਵਰਆਲ ਜਿਸ ਹਿਸਾਬ ਨਾਲ ਵਰਲਡ ਵਾਈਡ ਵੀ ਪਾਰਟੀਸਿਪੇਸ਼ਨ ਹੁੰਦੀ ਆ ਉੱਥੇ ਨਨਕਾਣਾ ਸਾਹਿਬ ਦੇ ਵਿੱਚ, ਕੀ ਮਹਿਸੂਸ ਕਰਦੇ ਹੋ, ਕਿੱਦਾਂ ਦਾ ਮਾਹੌਲ ਰਿਹਾ ਤੇ ਓਵਰਆਲ ਕੀ ਸਿਨੈਰੀਓ ਬਣਿਆ ਉੱਥੇ? ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ ਦਾ ਅਤੇ ਤੁਹਾਡਾ ਖਾਸ ਤੌਰ ਤੇ ਧੰਨਵਾਦ ਹੈ ਕਿ ਤੁਸੀਂ ਬੜੇ ਅੱਛੇ ਇਸ਼ੂ ਲੈ ਕੇ ਹਮੇਸ਼ਾ ਸੰਗਤਾਂ ਦੇ ਰੂਬਰੂ ਹੁੰਦੇ ਹੋ। ਤੇ ਦੂਸਰਾ, ਮੈਂ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਭਾਵੇਂ ਅਸੀਂ ਸਮੁੱਚੇ ਤੌਰ ਤੇ ਇਸ ਨੂੰ ਮਨਾ ਚੁੱਕੇ ਹਾਂ, ਪਰ ਫਿਰ ਅਸੀਂ ਯਾਦ ਤਾਜ਼ਾ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੀ ਤੇ ਉਹਨਾਂ ਦੇ ਆਗਮਨ ਪੁਰਬ ਦੀ ਇੱਕ ਵਾਰੀ ਫੇਰ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਜਿਹੜਾ ਤੁਹਾਡਾ ਸਵਾਲ ਹੈ ਕਿ ਉੱਥੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਰਹੇ, ਮੈਂ ਥੋੜਾ ਜਿਹਾ ਬਰੀਫ ਦੱਸਾਂ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਤੇ ਜੋ ਅੱਜ ਕੱਲ੍ਹ ਕੇ ਪਾਕਿਸਤਾਨ ਦਾ ਹਿੱਸਾ ਹੈ ਉਹ ਉਸ ਜਗ੍ਹਾ ਤੇ ਹੋਈ, ਅਤੇ ਇੱਥੋਂ ਜਾਣ ਦਾ ਜਿਹੜਾ ਦੁਨੀਆ ਤੋਂ ਸਬੱਬ ਹੈ ਉਹ ਵੀ ਉਸੇ ਧਰਤੀ ਤੇ ਕਰਤਾਰਪੁਰ ਸਾਹਿਬ ਤੋਂ ਹੋਇਆ। ਜੀ ਬਿਲਕੁਲ। ਤੇ ਪਾਰਟੀਸ਼ਨ ਵੇਲੇ ਜਦੋਂ ਅਸੀਂ ਆਪਣੇ ਜਿਹੜੇ ਪਵਿੱਤਰ ਸਥਾਨ ਹੈ, ਮੈਂ ਇਸ ਗੱਲ 'ਚ ਨਹੀਂ ਜਾਵਾਂਗਾ ਕਿ ਸਾਡੀ ਕੀ ਮਜਬੂਰੀ ਸੀ ਉਸ ਵੇਲੇ, ਸਾਨੂੰ ਕਿਉਂ ਨਹੀਂ ਇਹਦੇ ਤੇ ਰੀਥਿੰਕ ਕੀਤਾ ਅਸੀਂ ਵੀ ਇਹਦੇ ਬਾਰੇ ਕੀ ਕਰਨਾ, ਤੇ ਜਿਹੜੇ ਸਥਾਨ ਸਾਡੇ ਰਹਿ ਗਏ ਸੀ ਉਸ ਪਾਸੇ ਪਵਿੱਤਰ ਸਥਾਨ, ਉਹਨਾਂ ਵਾਸਤੇ ਇੱਕ ਅਰੇਂਜਮੈਂਟ ਬਣਿਆ ਸੀ ਕਿ ਸਾਲ ਦੇ ਵਿੱਚ ਅਸੀਂ 4 ਵਾਰੀ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਇਆ ਕਰਾਂਗੇ। ਤੇ ਲਿਮਟਿਡ ਨੰਬਰ ਸੀ ਜਥਿਆਂ ਦਾ, ਪਰ ਅੱਜ ਵਿਦੇਸ਼ੀ ਸਿੱਖਾਂ ਵੱਲੋਂ ਖਾਸ ਤੌਰ ਤੇ ਸਮੁੱਚੀਆਂ ਸੰਗਤਾਂ ਵੱਲੋਂ ਬਾਰ-ਬਾਰ ਕੋਸ਼ਿਸ਼ਾਂ ਕਰਦੇ ਇਸ ਲਈ ਬੜੀ ਵੱਡੀ ਗਿਣਤੀ ਦੇ ਵਿੱਚ ਹਿੰਦੁਸਤਾਨ ਵਾਲੇ ਪਾਸਿਓਂ ਤੇ ਸਮੁੱਚੀ ਦੁਨੀਆ ਤੋਂ ਜਿਹੜੇ ਸਿੱਖ ਲੋਕ ਨੇ ਉਹ ਉੱਥੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ। ਔਰ ਇਸ ਵਾਰ ਵੀ ਜਿਹੜਾ ਸਮਾਗਮ ਸੀ ਬਹੁਤ ਹੀ ਭਰਪੂਰ ਰਿਹਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਉਸ ਸਥਾਨ ਤੇ ਆਪਣੀ ਰੂਹ ਨੂੰ ਤਾਜ਼ਾ ਕੀਤਾ। ਔਰ ਜਿਹੜੇ ਉਹਨਾਂ ਦੇ ਸਮਾਗਮ ਇਨ ਜਨਰਲ ਜਿਸ ਤਰ੍ਹਾਂ ਅਸੀਂ ਇੱਥੇ ਕਰਦੇ ਹਾਂ, ਅਖੰਡ ਪਾਠ ਸਾਹਿਬ ਪਹਿਲੇ ਦਿਨ, ਦੂਸਰੇ ਦਿਨ ਫਿਰ ਦੂਸਰੇ ਦਿਨ ਜੋ ਗੁਰਦੁਆਰਾ ਸਾਹਿਬ ਸੱਚਾ ਸੌਦਾ ਉੱਥੋਂ ਨਜ਼ਦੀਕ ਹੀ ਹੈ ਉੱਥੇ ਸੰਗਤਾਂ ਜਾਂਦੀਆਂ ਨੇ, ਤੇ ਤੀਸਰੇ ਦਿਨ ਨਗਰ ਕੀਰਤਨ ਸ਼ਹਿਰ ਦੇ ਵਿੱਚ, ਤੇ ਸ਼ਾਮ ਦੇ ਵੇਲੇ ਜਿਹੜੇ ਦੀਵਾਨ ਸਜਦੇ ਨੇ, ਜਿਹੜਾ ਉਸੇ ਰਾਤ ਨੂੰ 4 ਤਰੀਕ ਦੀ ਰਾਤ ਨੂੰ ਹੀ 12 ਵਜੇ ਦੇ ਕਰੀਬ ਪਾਠ ਦੇ ਭੋਗ ਪੈਂਦੇ ਨੇ, ਤੇ ਸੰਗਤਾਂ ਬੜੀ ਖੁਸ਼ੀ ਦੇ ਨਾਲ ਇਹ ਦਿਨ ਜਿਹੜਾ ਮਨਾਉਂਦੀਆਂ ਨੇ। ਇਸ ਵਾਰ ਵੀ ਇਕੱਲਾ ਇਸ ਵਾਰ ਹੀ ਨਹੀਂ, ਪਾਕਿਸਤਾਨ ਦੀਆਂ ਜਿਹੜੀਆਂ ਸੰਗਤਾਂ ਨੇ, ਸਿੱਖ ਸੰਗਤਾਂ ਖਾਸ ਤੌਰ ਤੇ, ਅਤੇ ਸਾਡੇ ਮੁਸਲਮਾਨ ਭਰਾ ਆਮ ਤੌਰ ਤੇ ਹਮੇਸ਼ਾ ਹੀ ਬਾਹਾਂ ਖਿਲਾਰ ਕੇ ਆਪਣੇ ਸਿੱਖ ਭਰਾਵਾਂ ਦਾ ਉਹ ਸਵਾਗਤ ਕਰਦੇ ਨੇ।
ਏਦਾਂ ਲੱਗਦਾ ਹੁੰਦਾ ਕਿ ਜਿਹੜਾ ਹਰ ਪਾਕਿਸਤਾਨੀ ਘਰ ਆ ਉਹ ਸਿੱਖਾਂ ਨੂੰ ਆਓ ਭਗਤ ਲਈ ਕਹਿ ਰਿਹਾ। ਸਿੱਖ ਜਿੱਥੇ ਮਰਜ਼ੀ ਚਲੇ ਜਾਣ, ਜਿੱਥੇ ਮਰਜ਼ੀ ਬੈਠ ਜਾਣ, ਸਾਰੇ ਦਾ ਸਾਰਾ ਜਿਹੜਾ ਪਾਕਿਸਤਾਨ ਹੈ ਇੱਕ ਤਰ੍ਹਾਂ ਦਾ ਉਹਨਾਂ ਨੇ ਸਿੱਖਾਂ ਵਾਸਤੇ ਖੋਲ੍ਹਿਆ ਹੁੰਦਾ। ਠੀਕ ਹੈ, ਮੌਜੂਦਾ ਸਮੇਂ ਵਿੱਚ ਸਿਕਿਉਰਿਟੀ ਇਸ਼ੂਜ਼ ਕਰਕੇ ਸਰਕਾਰ ਵੱਲੋਂ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਜ਼ਰੂਰ ਹੁੰਦੀ ਆ, ਉਹ ਸਿਰਫ ਸਿਕਿਉਰਿਟੀ ਇਸ਼ੂਜ਼ ਕਰਕੇ ਆ। ਸਾਨੂੰ ਕਦੀ ਵੀ ਪਾਕਿਸਤਾਨ ਦੇ ਵਿੱਚ ਕੋਈ ਖਤਰਾ ਮਹਿਸੂਸ ਨਹੀਂ ਹੋਇਆ, ਪਰ ਹਮੇਸ਼ਾ ਇਹ ਡਰ ਰਹਿੰਦਾ ਕਿ ਜਿਹੜੇ ਸਾਡੇ ਦੁਸ਼ਮਣ ਆ ਕਿਤੇ ਕੋਈ ਉਹ ਸ਼ਰਾਰਤ ਨਾ ਕਰ ਦੇਣ। ਸੋ ਇਹਨਾਂ ਦੀ ਵਜ੍ਹਾ ਕਰਕੇ ਹੀ, ਇਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੀ ਉੱਥੇ ਸਿਕਿਉਰਿਟੀ ਦੇ ਵੀ ਜਿਹੜੇ ਬੇਮਿਸਾਲ ਪ੍ਰਬੰਧ ਕੀਤੇ ਜਾਂਦੇ ਨੇ ਤੇ ਸੰਗਤਾਂ ਖੁਸ਼ੀ ਸਾਰੇ ਕਾਰਜ ਜਿਹੜੇ ਨੇ ਉਹ ਸਿਰੇ ਨਿਭਾਉਂਦੀਆਂ ਨੇ। ਅਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਹੀ ਪਾਕਿਸਤਾਨ ਦੇ ਲੋਕਾਂ ਦਾ, ਪਾਕਿਸਤਾਨ ਦੀ ਸਰਕਾਰ ਦਾ, ਅਕਾਲ ਬੋਰਡ ਦਾ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਅਸੀਂ ਧੰਨਵਾਦ ਕਰਦੇ ਹਾਂ, ਜਿਹੜੇ ਕਿ ਬੜੇ ਹੀ ਅੱਛੇ ਤਰੀਕੇ ਦੇ ਨਾਲ ਸੰਗਤਾਂ ਦੀ ਸੇਵਾ ਕਰਦਿਆਂ ਹੋਇਆ ਇਹ ਪ੍ਰੋਗਰਾਮਾਂ ਨੂੰ ਸਿਰੇ ਚਾੜਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਜਦੋਂ ਸਿੱਖ ਜਾਂਦੇ ਆ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਜਿਹੜਾ ਹੈਗਾ ਉਹ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਅਸੀਂ ਭਾਰਤ ਸਰਕਾਰ ਦਾ ਨੈਰੇਟਿਵ ਦੇਖਦੇ ਹਾਂ ਤਾਂ ਹਰ ਵਾਰ ਕੁਝ ਸਿਕਿਉਰਿਟੀ ਕੰਸਰਨਸ ਬਣਾ ਕੇ ਜਾਂ ਕੁਝ ਹੋਰ ਜਿਹੜੇ ਟੈਕਨੀਕਲ ਇਸ਼ੂਜ਼ ਹੈਗੇ ਆ, ਜਦੋਂ SGPC ਵੱਲੋਂ ਜਾਂ ਸਿੱਖ ਸੰਗਤਾਂ ਵੱਲੋਂ ਜਥੇ ਰਵਾਨਾ ਕੀਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਨੂੰ ਡਿਲੇ ਕਰਨ ਦੀ ਲਾਈਨ ਹੁੰਦੀ ਹੈ। ਆਗਮਨ ਪੁਰਬ ਤੋਂ ਜਿਹੜੇ ਸਮਾਗਮ ਸ਼ੁਰੂ ਹੋਣੇ ਆ ਉਹ ਤੋਂ ਕਈ ਵਾਰ 3-3, 4-4 ਦਿਨ ਪਹਿਲਾਂ ਵੀ ਵੀਜ਼ੇ ਜਿਹੜੇ ਨੇ ਉਹ ਪਾਕਿਸਤਾਨ ਦੀ ਅੰਬੈਸੀ ਨੂੰ ਵੀਜ਼ੇ ਲਵਾਉਣ ਲਈ ਪਾਸਪੋਰਟ ਦਿੱਤੇ ਜਾਂਦੇ ਨੇ। ਤੇ ਇਹ ਕੀ ਕਾਰਨ ਹੈ ਕਿ ਜਿਹੜੀ ਸੰਗਤਾਂ ਦੀ, ਸਿੱਖ ਜਥਿਆਂ ਦੀ ਆਮਦ ਹੈਗੀ ਹੈ ਭਾਰਤ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ, ਉਹਦੀ ਜਿਹੜੀ ਤਾਦਾਦ ਹੈ, ਨੰਬਰ ਹੈ, ਉਹ ਸਿੱਖ ਸੰਗਤਾਂ ਦਾ ਘਟਦਾ ਜਾ ਰਿਹਾ ਹੈ। ਇਸ ਵਾਰ ਵੀ ਜਿਹੜੀਆਂ ਮੀਡੀਆ ਰਿਪੋਰਟਿੰਗਸ ਉੱਥੋਂ ਆਈਆਂ ਨੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਸਿੱਖ ਜਥਿਆਂ ਦਾ ਨੰਬਰ ਹੈ ਉਹ ਘਟਿਆ। ਇਹਦੇ ਵਿੱਚ ਕੀ ਕੋਈ ਡੈਲੀਬਰੇਟ ਅਟੈਂਪਟ ਸਰਕਾਰ ਵੱਲੋਂ ਨਜ਼ਰ ਆਉਂਦਾ ਹੈ ਜਾਂ ਕੀ ਕਾਰਨ ਸਮਝਦੇ ਹੋ? ਦੇਖੋ, ਇਹਦੇ ਵਿੱਚ SGPC ਤੇ ਉਥੋਂ ਦੀ ਸਰਕਾਰ ਇਹ ਸਾਰੇ ਹੀ ਭਾਈਵਾਲ ਨੇ। ਇਹ ਡਿਸਕਰੇਜ ਕਰਦੇ ਨੇ ਸਿੱਖ ਸੰਗਤਾਂ ਨੂੰ, ਕਿਉਂਕਿ ਜਿਹੜਾ ਬ੍ਰਾਹਮਣਵਾਦੀ ਹਕੂਮਤ ਆ, ਚਾਹੇ ਉਹ ਕਿਸੇ ਦੀ ਵੀ ਹੋਵੇ, ਜਿਹੜੀ ਸੋਚ ਆ ਉੱਥੇ ਇੱਕੋ ਹੀ ਪਨਪਦੀ ਆ। ਉਹ ਸਿੱਖ ਨੂੰ ਤੇ ਮੁਸਲਮਾਨ ਨੂੰ, ਜਿਹੜੇ ਕਿ ਦੁਨੀਆ 'ਚ ਧਾਰਮਿਕ ਤੌਰ ਤੇ ਦੋ ਐਸੇ ਵਾਹਿਦ ਧਰਮ ਨੇ ਜਿਹੜੇ ਬਹੁਤ ਨਜ਼ਦੀਕ ਨੇ, ਇੱਕ ਰੱਬ ਦੀ ਹੋਂਦ ਨੂੰ ਮੰਨਣ ਵਾਲੀਆਂ ਇਹ ਦੋਨੇ ਕੌਮਾਂ ਨੇ, ਇਹਨਾਂ ਨੂੰ ਉਹ ਇੱਕ ਪਲੇਟਫਾਰਮ ਤੇ ਜਾਂ ਗਲਵਰਕੜੀ ਪਾਇਆ ਦੇਖਣਾ ਨਹੀਂ ਚਾਹੁੰਦੇ। ਸੋ ਇਹੀ ਵਜ੍ਹਾ ਹੈ ਕਿ ਉਹ ਹਮੇਸ਼ਾ ਹੀ ਇਹਦੇ ਵਿੱਚ ਰੋੜੇ ਟਕਾਉਂਦੇ ਨੇ, ਕਦੀ ਸਿਕਿਉਰਿਟੀ ਇਸ਼ੂ ਦਾ। ਔਰ ਤੁਸੀਂ ਦੇਖਿਆ ਹੋਏਗਾ, ਚਾਹੇ ਸਿੱਖ ਜ਼ਿਆਦਾ ਗਿਣਤੀ 'ਚ ਜਾਣ ਚਾਹੇ ਘੱਟ ਗਿਣਤੀ 'ਚ ਜਾਣ, ਮੈਂ ਅਮੂਮਨ ਉਹਨਾਂ ਦੇ ਨਾਲ ਟਰੈਵਲ ਕੀਤਾ ਬੜੀ ਵਾਰੀ, ਉਹਨਾਂ ਨੂੰ ਰਿਸੀਵ ਵੀ ਕੀਤਾ ਉੱਥੇ ਵਾਹਗਾ ਬਾਰਡਰ ਤੇ। ਔਰ ਉਹਨਾਂ ਦੇ ਵਿੱਚ ਹਰ ਚਿਹਰੇ ਦੇ ਉੱਪਰ, ਹਰ ਸਿੱਖ ਚਿਹਰੇ ਤੇ ਇੰਨਾ ਕੁ ਚਾਅ ਦੀ ਲਾਲੀ ਹੁੰਦੀ ਹੈ ਕਿ ਉਹ ਕਦੀ ਮਹਿਸੂਸ ਹੀ ਨਹੀਂ ਕਰਦੇ ਕਿ ਅਸੀਂ ਕਿਸੇ ਹੋਰ ਮੁਲਕ ਵਿੱਚ ਜਾਂ ਸਾਡੀ ਸਿਕਿਉਰਿਟੀ ਨੂੰ ਕੋਈ ਖਤਰਾ ਹੋ ਸਕਦਾ। ਉਹ ਹਮੇਸ਼ਾ ਹੀ ਬੜੇ ਹੀ ਚਾਅ ਦੇ ਨਾਲ, ਇਤਮਾਨਾਨ ਦੇ ਨਾਲ ਅੱਗੇ ਵੱਧਦੇ ਨੇ। ਔਰ ਉਹਨਾਂ ਨੇ ਕਦੀ ਇਹ ਮਹਿਸੂਸ ਨਹੀਂ ਕੀਤਾ ਵੀ ਸਾਨੂੰ ਕਿਤੇ ਵੀ ਕੋਈ ਇਹ ਖਤਰਾ ਹੋ ਸਕਦਾ। ਸੋ ਇਹ ਤਾਂ ਖਤਰੇ ਜਿਹੜੇ ਨੇ ਇਹ ਜਾਣ ਬੁੱਝ ਕੇ ਜਿਹੜੀਆਂ ਅਟਕਾਈਆਂ ਜਾਂਦੀਆਂ ਨੇ, ਇਹ ਸਰਕਾਰਾਂ ਵੱਡੇ ਹੀ ਕੰਮ ਨੇ ਤੇ ਇਹਨਾਂ ਨੂੰ ਚਾਹੀਦਾ ਹੈ ਅਜਿਹੇ ਕਾਰਜ ਨਾ ਕਰ। ਤੇ ਤਾਂ ਕਿ ਸਿੱਖ ਸੰਗਤਾਂ, ਚਲੋ ਠੀਕ ਹੈ, ਹਮੇਸ਼ਾ ਦੀ ਤਰ੍ਹਾਂ ਸਰਕਾਰ ਵੱਲੋਂ ਇਹ ਭਰੋਸਾ ਦਵਾਇਆ ਜਾਂਦਾ ਪਾਕਿਸਤਾਨੀ ਸਰਕਾਰ ਵੱਲੋਂ ਕਿ ਤੁਸੀਂ ਜਿੱਥੇ ਚਾਹੋ ਵੀਜ਼ੇ ਲੈ ਲਓ, ਸਾਨੂੰ ਕੋਈ ਪਾਬੰਦੀ ਨਹੀਂ ਹੈ। ਸਗੋਂ ਬਾਹਰੋਂ ਜਿਹੜੇ ਬਾਹਰਲੇ ਮੁਲਕਾਂ ਤੋਂ, ਹੁਣ ਕਿਉਂਕਿ ਲੋਕ ਕਾਫੀ ਗਿਣਤੀ 'ਚ ਜਾਣ ਲੱਗ ਪਏ ਨੇ, ਤੇ ਐਸੀ ਕਾਰਨ ਸੀ ਕਿ ਪਿਛਲੀ 2-3 ਵਾਰੀ ਉਹਨਾਂ ਨੇ ਜਥੇ ਰੋਕਣ ਦੇ ਨਾਲ ਨਾਲ ਐਤਕੀ ਮਜਬੂਰ ਉਹਨਾਂ ਨੂੰ ਕਹਿਣਾ ਪਿਆ ਵੀ ਕੋਈ ਨਹੀਂ, ਤੁਸੀਂ ਐਤਕੀ ਚਲੇ ਜਾਓ। ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਰਕਾਰ ਆ, ਉੱਥੋਂ ਦੀ ਮਸ਼ੀਨਰੀ ਆ, ਜਾਂ ਜਿਹੜੀ ਉੱਥੇ ਦੀ ਸੋਚ ਆ, ਚਾਹੇ ਉਹ SGPC ਹੋਵੇ ਚਾਹੇ ਸਰਕਾਰ ਹੋਵੇ, ਉਹ ਚਾਹੁੰਦੇ ਨਹੀਂ ਹੈਗੇ ਕਿ ਜਿਹੜੇ ਆਪਣੇ ਸਿੱਖ ਲੋਕ ਭਾਈਚਾਰਾ ਇਹ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ।
ਜੀ ਡਾਕਟਰ ਸਾਹਿਬ, ਇਹਦਾ ਕਾਰਨ ਕੀ ਸਮਝਦੇ ਹੋ? ਜੇ SGPC ਨਹੀਂ ਚਾਹੁੰਦੀ, ਸਰਕਾਰ ਨਹੀਂ ਚਾਹੁੰਦੀ, ਕਿ ਜਿਹੜੀ ਪੰਜਾਬ ਦੀ ਈਸਟ ਪੰਜਾਬ ਵੈਸਟ ਪੰਜਾਬ ਦੋਵੇਂ ਪੰਜਾਬਾਂ ਦੀ ਆਪਸੀ ਸਾਂਝ ਹੈਗੀ ਹੈ, ਉਹਦੇ ਤੋਂ ਉਹਨਾਂ ਨੂੰ ਕੋਈ ਖਤਰਾ ਲੱਗਦਾ ਹੈ, ਜਾਂ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ ਕਿ ਕਿਉਂ ਨਹੀਂ ਸਰਕਾਰਾਂ ਚਾਹੁੰਦੀਆਂ ਕਿ ਜਿਹੜੀ ਦੋਵੇਂ ਪੰਜਾਬਾਂ ਦੀ ਸਾਂਝ ਹੈਗੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਫੁੱਲ ਸਕੇ? ਇਹਦਾ ਜਿਹੜਾ ਫਾਇਦਾ ਉਹ ਵੀ ਪੰਜਾਬ ਨੂੰ ਬਹੁਤ ਹੋਊਗਾ ਜਦੋਂ ਅਸੀਂ ਇਕਨੋਮਿਕਲੀ ਵੀ ਦੇਖਦੇ ਹਾਂ ਜਾਂ ਟ੍ਰੇਡ ਦੇ ਤੌਰ ਤੇ ਦੇਖਦੇ ਹਾਂ, ਆਪਸੀ ਭਾਈਚਾਰਕ ਸਾਂਝ ਦੀ ਗੱਲ ਹੋਵੇ ਜਾਂ ਧਾਰਮਿਕ ਸਾਂਝ ਦੀ ਗੱਲ ਹੋਵੇ, ਹਰ ਪੱਖ ਤੋਂ ਇਹਦਾ ਫਾਇਦਾ ਹੋਊਗਾ। ਪਰ ਕਿਉਂ ਸਰਕਾਰਾਂ ਇਹਨੂੰ ਡਿਸਕਰੇਜ ਕਰਦੀਆਂ ਨੇ ਜਾਂ ਇਹਦੇ ਤੇ ਪੇਸ਼ਕਦਮੀ ਕਰਨ ਤੋਂ ਇਨਕਾਰੀ ਹੁੰਦੀਆਂ ਨੇ? ਜਦੋਂ ਤੁਸੀਂ ਈਸਟ ਪੰਜਾਬ ਦੀ ਜਾਂ ਪੂਰਬੀ ਪੰਜਾਬ ਦੀ ਗੱਲ ਕਰਦੇ ਆ, ਦੈਟ ਮੀਨਸ ਵੀ ਸਿੱਖਾਂ ਦਾ ਪੰਜਾਬ ਜੀ। ਤੇ ਜਿਹੜੀਆਂ ਹਕੂਮਤਾਂ ਪਿਛਲੇ 60-70 ਸਾਲ ਚ ਉੱਥੇ ਰਹੀਆਂ, ਤੁਸੀਂ ਹਿਸਟਰੀ ਤੇ ਜਾਂ ਇਹਦੇ এনवायरमेंट ਤੇ ਨਿਗਾਹ ਮਾਰ ਕੇ ਦੇਖੋ, ਹਰ ਇੱਕ ਸਰਕਾਰ ਦੀ ਚਾਹੇ ਉਹ ਕਿਸੇ ਦੀ ਵੀ ਹੋਵੇ, ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ, ਚਾਹੇ ਉਹ ਬੱਸੋਂ ਦੇ ਤੌਰ ਤੇ, ਐਗਰੀਕਲਚਰ ਦੇ ਤੌਰ ਤੇ, ਪਾਣੀ ਦੇ ਤੌਰ ਤੇ, ਜਾਂ ਕਿਸੇ ਵੀ ਜਿੱਥੇ ਤਰੱਕੀ ਹੋ ਸਕਦੀ ਉਹਨੂੰ ਉਹ ਕਮਜ਼ੋਰ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ। ਸੋ ਚਾਹੇ ਉਹ ਡਰੱਗਸ ਦਾ ਇਸ਼ੂ ਆ, ਚਾਹੇ ਉਹ ਬਿਜ਼ਨਸ ਦਾ ਇਸ਼ੂ ਆ, ਤੇ ਸਭ ਤੋਂ ਵੱਧ ਜਿਹੜੀ ਇਹਦੇ ਮਗਰ ਭਾਵਨਾ ਹੈ ਨਾ ਉਹਨਾਂ ਦੀ, ਉਹ ਇਹ ਆ ਵੀ ਇਹ ਦੋਨੇ ਕੌਮਾਂ ਇਕੱਠੀਆਂ ਨਾ ਹੋ ਜਾਣ। ਇਕੱਠੀਆਂ ਹੋਣਗੀਆਂ ਤੇ ਇਹਨਾਂ ਦੇ ਬਹੁਤ ਸਾਰੇ ਮਨਸੂਬੇ ਜਿਹੜੇ ਆ, ਕਸ਼ਮੀਰ ਦਾ ਮਨਸੂਬਾ ਹੋ ਗਿਆ ਜਾਂ ਪੰਜਾਬ ਦਾ ਲਾ ਲਓ ਜਾਂ ਕੋਈ ਹੋਰ ਜਿੰਨੀਆਂ ਸਟੇਟਾਂ ਦੇ ਵਿੱਚ, ਅਗਰ ਸਿੱਖ ਔਰ ਮੁਸਲਮਾਨ ਇਕੱਠੇ ਹੋ ਕੇ ਇਸ ਹਲਕੇ ਦੇ ਵਿੱਚੋਂ, ਇਸ ਇਲਾਕੇ ਦੇ ਵਿੱਚੋਂ ਗਰੀਬੀ ਦੇ ਖਾਤਮੇ ਵਾਸਤੇ ਜਾਂ ਜਿਹੜਾ ਟੈਰੋਰਿਜ਼ਮ ਦਾ ਦੌਰ ਆਇਆ ਉਹਦੇ ਖਾਤਮੇ ਵਾਸਤੇ ਇਹ ਦੋਨੇ ਹੀ ਕੌਮਾਂ ਦੇ ਹੱਥ ਮਿਲਾਉਣਗੀਆਂ ਤੇ ਹਿੰਦੁਸਤਾਨ ਨੂੰ ਇਹਦੇ ਤੋਂ ਬੜਾ ਭਾਰੀ ਖਤਰਾ ਮਹਿਸੂਸ ਹੁੰਦਾ। ਔਰ ਅਕਸਰ ਤੁਸੀਂ ਜੇ ਅਖਬਾਰਾਂ ਦੇ ਵਿੱਚ ਰਿਪੋਰਟਾਂ ਦੇਖੋ ਤੇ ਏਦਾਂ ਦੀਆਂ ਖਬਰਾਂ ਅਕਸਰ ਪੰਜਾਬ ਦੇ ਹਵਾਲੇ ਦੇ ਨਾਲ ਵੀ, ਰਾਦਰ ਅੱਜ ਵੀ ਉੱਥੋਂ ਦੇ ਚੀਫ ਮਿਨਿਸਟਰ ਸਰਦਾਰ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਕਿ ਇਹਦੇ ਵਿੱਚ ਜਿਹੜੇ ਪਿਛਲੇ ਦਿਨਾਂ 'ਚ ਜਿਹੜੀਆਂ ਘਟਨਾਵਾਂ ਕੋਈ ਘਟੀਆਂ, ਉਹ ਸਿੱਧਾ ਹੀ ਸਿੱਧਾ ਉਹਨਾਂ ਨੇ ਸਿੱਖਾਂ ਦੇ ਉੱਪਰ ਉਹਦਾ ਇਲਜ਼ਾਮ ਲਾਇਆ ਔਰ ਸਿੱਖਾਂ ਨੂੰ ਉਹਨਾਂ ਨੇ ISI ਦੇ ਜਿਹੜਾ ਨਾਲ ਜੋੜਿਆ। ਸੋ ਮੈਂ ਸਮਝਦਾ ਇਹ ਇੱਕ ਇਕੱਲੀ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ, ਇਹ ਓਵਰਆਲ ਜਿਹੜੀ ਪਾਲਿਸੀ ਹੈਗੀ ਹੈ ਗਵਰਨਮੈਂਟ ਦੀ ਕਿ ਸਿੱਖ ਔਰ ਮੁਸਲਮਾਨ ਇੱਥੇ ਇਕੱਠੇ ਨਾ ਹੋ ਸਕਣ। ਨਾਲੇ ਦੂਸਰੀ ਗੱਲ ਹੈ, ਸਿੱਖ ਜਦੋਂ ਪਾਕਿਸਤਾਨ ਦੀ ਧਰਤੀ ਤੇ ਜਾਂਦਾ ਉੱਥੇ ਉਹ ਖੁੱਲ ਕੇ ਆਜ਼ਾਦੀ ਦੇ ਨਾਲ ਆਪਣੀਆਂ ਜਿਹੜੀਆਂ ਭਾਵਨਾਵਾਂ ਆ ਉਹ ਪ੍ਰਗਟ ਕਰਦੇ ਆ ਔਰ ਉਹਨਾਂ ਨੂੰ ਇੱਕ ਪਲੇਟਫਾਰਮ ਵੀ ਮੁਹੱਈਆ ਕਰਾਇਆ ਜਾਂਦਾ ਆਜ਼ਾਦੀ ਦੇ ਰੂਪ ਵਿੱਚ ਵੀ ਤੁਸੀਂ ਖੁੱਲ ਕੇ ਆਪਣੇ ਧਾਰਮਿਕ ਜਿੰਨੇ ਵੀ ਮਸਲੇ ਆ ਉਹਨਾਂ ਦੀ ਇੱਥੇ ਗੱਲ ਕਰ ਸਕਦੇ ਹੋ। ਸੋ ਇਹੀ ਕਾਰਨ ਹੈ ਬੇਸਿਕਲੀ ਕਿ ਇਹ ਜਿਹੜੇ ਹਿੰਦੁਸਤਾਨ ਦੀ ਸਰਕਾਰ ਆ ਜਾਂ SGPC ਵੀ ਤਾਂ ਉਹਨਾਂ ਦੀ ਇੱਕ ਪ੍ਰੋਕਸੀ ਆਊਟਫਿਟ ਹੀ ਹੈ ਨਾ, ਉਹ ਚਾਹੁੰਦੇ ਨਹੀਂ ਹੈਗੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਅੱਗੇ ਚੱਲੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜੇ ਅਸੀਂ ਆਪਣੇ ਅਗਲੇ ਟੌਪਿਕ ਵੱਲ ਚੱਲੀਏ ਤੇ ਜਿਹੜਾ ਯੂਬਾ ਸਿਟੀ ਦੇ ਵਿੱਚ 38ਵਾਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਹੋਇਆ ਇਸ ਵਾਰ, ਉਸ ਸੰਬੰਧੀ ਜਿਹੜੇ ਹਫ਼ਤਾ ਭਰ ਉੱਥੇ ਸਮਾਗਮ ਹੋਏ ਨੇ, ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਕੀ ਉੱਥੋਂ ਸੰਦੇਸ਼ ਨਿਕਲ ਕੇ ਸਾਡੇ ਸਾਹਮਣੇ ਆਇਆ ਜਿੱਦਾਂ ਦਾ ਮੈਸੇਜ ਸਿੱਖ ਸੰਗਤਾਂ ਦੇ ਵਿੱਚ ਗਿਆ ਯੂਬਾ ਸਿਟੀ ਦੀ ਸਮਾਗਮਾਂ ਦੇ ਵਿੱਚੋਂ, ਉਸ ਸਟੇਜ ਤੋਂ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਅੱਜ ਤੋਂ 38 ਸਾਲ ਪਹਿਲਾਂ ਇਹ ਫੈਸਲਾ ਲਿਆ ਕਿ ਇੱਥੇ ਅਸੀਂ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ, ਕਿਉਂਕਿ ਦੇਖੋ ਜੇ ਅਸੀਂ 38-40 ਸਾਲ ਪਹਿਲਾਂ ਦੇਖੀਏ ਤੇ ਗੁਰਪੁਰਬਾਂ ਤੇ ਜਿਹੜੇ ਕਿ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਨੇ, ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ, ਪਰ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕੀ ਹਿੰਦੁਸਤਾਨ ਦੇ ਵਿੱਚ ਵੀ ਆਪਣੇ ਜਿੱਥੇ ਸਾਡੀ ਬਹੁਤੀ ਵਸੋਂ ਹੈਗੀ ਉਹਦੇ ਨਾਲ ਵੀ ਇਤਨਾ ਇਹਨੂੰ ਸੈਲੀਬ੍ਰੇਟ ਨਹੀਂ ਸੀ ਕੀਤਾ ਜਾਂਦਾ। ਸੋ ਇਹ ਪਹਿਲੀ ਵਾਰ ਸੀ ਕਿ ਵਿਦੇਸ਼ ਦੀ ਧਰਤੀ ਤੇ ਉਹਨਾਂ ਪ੍ਰਬੰਧਕਾਂ ਨੂੰ ਵੀ ਅਸੀਂ ਧੰਨਵਾਦੀ ਹਾਂ, ਉਹਨਾਂ ਦੀ ਦਾਦ ਦਿੰਦੇ ਹਾਂ, ਉਹਨਾਂ ਦੀ ਸਿਆਣਪ ਦੀ ਕਿ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਔਰ ਪਿਛਲੇ 37-38 ਸਾਲ ਤੋਂ ਲਗਾਤਾਰ ਇਹ ਸਮਾਗਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਤੇ ਨੇ। ਇਸ ਵਾਰ ਜਿਹੜਾ ਸੰਗਤਾਂ ਦਾ ਬੇਸ਼ੁਮਾਰ ਇਕੱਠ ਸੀਗਾ ਉੱਥੇ, ਤੇ ਇੱਕ ਤਾਂ ਚਲੋ ਭਾਵੇਂ ਮੌਸਮ ਵੀ ਪਿਛਲੇ ਸਾਲਾਂ 'ਚ ਇੱਕ ਦੋ ਵਾਰੀ ਖਰਾਬ ਰਿਹਾ ਪਰ ਸੰਗਤਾਂ ਦੇ ਉਤਸ਼ਾਹ ਨੂੰ ਕਦੀ ਵੀ ਕਿਸੇ ਚੀਜ਼ ਨੇ ਮੱਠਾ ਨਹੀਂ ਕੀਤਾ। ਇਸ ਵਾਰ ਸਾਰੇ ਫੈਕਟਰ ਇਕੱਠੇ ਹੋਣ ਦੇ ਨਾਲ
ਸੰਗਤਾਂ ਦਾ ਬੇਸ਼ੁਮਾਰ ਉੱਥੇ ਇਕੱਠ ਸੀ। ਔਰ ਜਿਹੜੇ ਲਗਾਤਾਰ ਸਮਾਗਮ ਚੱਲੇ ਆ, ਜਿਹਦੇ ਵਿੱਚ ਫਰਾਈਡੇ ਵਾਲੇ ਦਿਨ ਸੰਗਤਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਆ ਆਤਿਸ਼ਬਾਜ਼ੀ, ਸੈਚਰਡੇ ਨੂੰ ਬੜੇ ਵਿਸ਼ੇਸ਼ ਇੱਕ ਸੈਮੀਨਾਰ, ਤੇ ਸ਼ਾਮ ਨੂੰ ਜਿੰਨੀ ਸਿੱਖ ਲੀਡਰਸ਼ਿਪ ਇਸ ਇਲਾਕੇ ਦੀ, ਵਿਦੇਸ਼ਾਂ ਤੋਂ ਵੀ ਲੀਡਰਸ਼ਿਪ ਜਿਹੜੀ ਆਈ ਹੋਈ ਸੀ ਸਿੱਖਾਂ ਦੀ, ਉਹਨਾਂ ਨੇ ਖੁੱਲ ਕੇ ਜਿਹੜੇ ਆਪਣੇ ਵਿਚਾਰ ਆ ਪੇਸ਼ ਕੀਤੇ। ਔਰ ਦੁਪਹਿਰ ਦੇ ਵੇਲੇ ਇੱਕ ਬੜੇ ਅੱਛੇ ਸਿੱਖ ਦੋਸਤ ਇਕਤਾਰ ਕਰਾਮਾਤ ਚੀਮਾ, ਜਿਹੜੇ ਕਿ ਸਿੱਖ ਇਸ਼ੂ ਤੇ ਬੜਾ ਅੱਛਾ ਬੋਲਦੇ ਨੇ, ਬੜਾ ਅੱਛਾ ਲਿਖਦੇ ਨੇ, ਸੋਚਦੇ ਨੇ, ਉਹ UN ਦੇ ਵਿੱਚ ਵੀ ਜਿਹੜੀ ਹਿਊਮਨ ਰਾਈਟਸ ਦੇ ਉੱਪਰ ਵੀ, ਧਾਰਮਿਕ ਮਾਮਲਿਆਂ ਦੇ ਉੱਪਰ ਵੀ UN ਦੇ ਐਡਵਾਈਜ਼ਰ ਨੇ। ਉਹਨਾਂ ਨੇ ਦੀਆਂ ਕੋਸ਼ਿਸ਼ਾਂ ਸਦਕਾ UN ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਫੇਥ ਬੇਸ ਜਿਹੜੇ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 3 ਤੁਕਾਂ, ਜਿਹੜੀਆਂ ਕਿ ਸਾਡੇ ਧਾਰਮਿਕ ਅਕੀਦਿਆਂ ਦੀ ਗੱਲ, ਰਾਜ ਦੀ ਗੱਲ ਅਤੇ ਧਾਰਮਿਕ ਜੋ ਬਰਾਬਰੀ ਆ ਉਹਦੀ ਗੱਲ ਕਰਦੀਆਂ, ਇਹ 3 ਤੁਕਾਂ ਉਹਨਾਂ ਨੇ ਪਹੁੰਚੀਆਂ। ਔਰ ਉਸ ਦਿਨ 5 ਤਰੀਕ ਵਾਲੇ ਦਿਨ ਉਹ ਵਿਸ਼ੇਸ਼ ਜਿਹੜਾ ਪੇਪਰ ਸੀਗਾ ਉਹਨਾਂ ਨੇ UN ਵੱਲੋਂ ਸੰਗਤਾਂ ਨੂੰ ਭੇਂਟ ਕੀਤਾ। ਇਹ ਇੱਕ ਹਾਈਲਾਈਟ ਸੀਗੇ। ਤੇ ਸੈਚਰਡੇ ਵਾਲੇ ਦਿਨ ਜਿਹੜਾ ਸੈਮੀਨਾਰ ਸੀ, ਉਹਦੇ ਵਿੱਚ ਵੀ ਜਿਹੜੇ ਬੁਲਾਰੇ ਸੀ, ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਔਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਜਿਹੜੀ ਸਾਡੀ ਰਾਜ ਨੂੰ ਪ੍ਰਾਪਤ ਕਰ ਰਹੀਆਂ, ਜਿਹੜੀਆਂ ਪ੍ਰਾਪਤੀ ਵਿੱਚ ਲੱਗੀਆਂ ਹੋਈਆਂ ਧਿਰਾਂ ਨੇ, ਉਹਨਾਂ ਨੇ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ। ਔਰ ਬੜੇ ਸਾਲਾਂ ਬਾਅਦ ਇਸ ਤਰ੍ਹਾਂ ਪਹਿਲੀ ਵਾਰੀ ਲੱਗਿਆ। ਔਰ ਮੈਂ ਵਿਸ਼ੇਸ਼ ਤੌਰ ਤੇ ਪ੍ਰਬੰਧਕ ਕਮੇਟੀ ਦਾ ਤੇ ਖਾਸ ਤੌਰ ਤੇ ਜਿਹੜੇ ਸਟੇਟ ਸੈਕਟਰੀ ਸਰਦਾਰ ਗੁਰਮੇਸ਼ ਸਿੰਘ ਗਿੱਲ, ਜਿਨ੍ਹਾਂ ਨੇ ਬਹੁਤ ਹੀ ਬਾਖੂਬੀ ਆਪਣਾ ਰੋਲ ਨਿਭਾਇਆ। ਔਰ ਹਰ ਇੱਕ ਲੀਡਰ ਨੂੰ ਉਹਦੀ ਯੋਗਤਾ ਦੇ ਮੁਤਾਬਕ, ਸਾਰੇ ਬਰਾਬਰ ਨੇ ਪਰ ਫਿਰ ਵੀ ਉਹਨਾਂ ਦੇ ਹਸਾਨ ਦੇ ਮੁਤਾਬਕ ਉਹਨਾਂ ਨੂੰ ਸਮਾਂ ਦਿੱਤਾ। ਇਸੇ ਤਰ੍ਹਾਂ ਹੀ 4 ਤਰੀਕ ਦੇ ਜਿਹੜੇ ਸਮਾਗਮ ਸੀ, ਉਹਨਾਂ ਵਿੱਚ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਸਰਦਾਰ ਪਰਮਿੰਦਰ ਸਿੰਘ ਗਰੇਵਾਲ ਦਾ, ਜਿਨ੍ਹਾਂ ਨੇ ਬੜੀ ਬਾਖੂਬੀ ਇਸ ਸੈਮੀਨਾਰ ਨੂੰ ਸਿਰੇ ਚਾੜਿਆ ਔਰ ਅੱਛੇ ਬੁਲਾਰੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤੇ। ਔਰ ਇਸ ਦਾ ਮੈਸੇਜ ਬੜਾ ਕਲੀਅਰ ਕੱਟ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਕੀ ਨੇ। ਸੰਗਤਾਂ ਆਪਣੇ ਵਾਸਤੇ ਜਿੱਥੇ ਧਾਰਮਿਕ ਬਰਾਬਰੀ ਚਾਹੁੰਦੇ ਨੇ, ਬਾਕੀ ਧਰਮਾਂ ਦਾ ਸਤਿਕਾਰ ਕਰਨਾ ਤਾਂ ਸਾਡਾ ਮੁੱਢਲਾ ਫਰਜ਼ ਹੈ। ਔਰ ਸਿੱਖਾਂ ਦੀ ਜਿਹੜੀ ਸੋਵਰੈਂਟੀ ਦੀ ਜਿਹੜੀ ਹੈਗੀ ਆ ਚਾਹਨਾ ਆ, ਉਹ ਉਸ ਦਿਨ ਖੁੱਲ ਕੇ ਉਹਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਔਰ ਇਸੇ ਤਰ੍ਹਾਂ ਹੀ ਨਗਰ ਕੀਰਤਨ ਦੇ ਵਿੱਚ ਮਤਲਬ 1 ਲੱਖ ਦੇ ਕਰੀਬ ਮੈਂ ਸਮਝਦਾ ਸੰਗਤਾਂ ਹੋਣਗੀਆਂ, ਤੇ ਉਹਦੇ ਵਿੱਚ ਇਸ ਗੱਲ ਦਾ ਬੜਾ ਖੁੱਲ ਕੇ ਚਾਅ ਦੇ ਨਾਲ, ਮਲਾਲ ਦੇ ਨਾਲ ਸੰਗਤਾਂ ਨੇ ਪ੍ਰਦਰਸ਼ਨ ਕੀਤਾ ਕਿ ਅਸੀਂ ਆਪਣੇ ਜਿਹੜੀ ਸੋਵਰੈਂਟੀ ਦੀ ਜਿਹੜੀ ਸਾਡੀ ਚਾਹਨਾ ਹੈ, ਉਹ ਸਾਡੇ ਦਿਲ ਦੇ ਵਿੱਚ ਕਿੰਨੀ ਬਸੀ ਹੋਈ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਸਿੱਖਾਂ ਦੇ ਰਾਜ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਧਿਰਾਂ ਨੇ, ਉਹਨਾਂ ਵੱਲੋਂ ਜਿਹੜੀ ਸ਼ਮੂਲੀਅਤ ਸੀਗੀ ਇਸ ਦੇ ਵਿੱਚ ਕੀਤੀ ਗਈ, ਤੇ ਓਵਰਆਲ ਵੀ ਜਦੋਂ ਸਮਾਗਮ ਦੀ ਰੂਪਰੇਖਾ ਦੇਖਦੇ ਹਾਂ, ਸਾਰੇ ਜਿਹੜੇ ਸਮਾਗਮ 3 ਦਿਨ ਚੱਲੇ ਆ, ਤੁਸੀਂ ਫਰਾਈਡੇ, ਸੈਟਰਡੇ, ਸੰਡੇ 3 ਦਿਨਾਂ ਦਾ ਜ਼ਿਕਰ ਕੀਤਾ, ਤਾਂ ਉੱਥੇ ਰਾਜ ਦੀ, ਖਾਲਿਸਤਾਨ ਦੀ ਗੱਲ ਵੀ ਉੱਭਰਵੇਂ ਰੂਪ ਦੇ ਵਿੱਚ ਸਾਹਮਣੇ ਆਈ ਆ। ਤੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਡਾਕਟਰ ਆਈਕੇ ਚੀਮਾ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਿੱਖ ਮੁਸਲਮਾਨ ਬ੍ਰਦਰਹੁੱਡ, ਜਿਹੜੀ ਆਪਸੀ ਸਾਂਝ ਦੀ ਗੱਲ ਹੈਗੀ ਆ, ਉਹਦੇ ਤੇ ਵੀ ਵਿਸ਼ੇਸ਼ ਚਾਨਣਾ ਪਾਇਆ ਸੀ, ਜਿਵੇਂ ਕਿ ਅਸੀਂ ਪਿਛਲੇ ਟੌਪਿਕ ਦੇ ਵਿੱਚ ਵੀ ਡਿਸਕਸ ਕੀਤਾ ਇਸ ਨੈਰੇਟਿਵ ਨੂੰ। ਪਰ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਕੀ ਸੰਦੇਸ਼ ਉੱਥੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਯੂਬਾ ਸਿਟੀ ਦੇ ਸਮਾਗਮਾਂ ਦੇ ਵਿੱਚੋਂ ਸਿੱਖ ਮੁਸਲਮਾਨ ਸਾਂਝ ਦਾ, ਤੇ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ ਉਸ ਬਾਬਤ, ਤੇ ਸੰਗਤਾਂ ਵੱਲੋਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਕਿਵੇਂ ਵਿਚਾਰ ਜਿਹੜੇ ਨੇ ਉਹ ਬੁਲਾਰਿਆਂ ਦੇ ਉਹ ਲਏ ਗਏ ਨੇ, ਕਿਵੇਂ ਰਿਐਕਟ ਕੀਤਾ ਸੰਗਤਾਂ ਨੇ? ਦੇਖੋ, ਕਈਆਂ ਲੋਕਾਂ ਨੇ ਤਾਂ ਅੰਡਰ ਆਲ ਸਰਕਮਸਟੈਂਸਸ ਇੱਕ ਆਪਣੇ ਵਿਚਾਰ ਬਣਾਏ ਹੁੰਦੇ ਵੀ ਉਹਨਾਂ ਦੇ ਉਹ ਬਦਲਣੇ ਨਹੀਂ ਹੁੰਦੇ, ਉਹ ਫ੍ਰਿਕਸ਼ਨ ਹੀ ਹੁੰਦੀ ਆ। ਉਹ ਜਦੋਂ ਅੰਗਰੇਜ਼ ਦਾ ਰਾਜ ਸੀ ਹਿੰਦੁਸਤਾਨ ਤੇ, ਉਦੋਂ ਵੀ ਏਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ। ਤੇ ਜਦੋਂ ਅੰਗਰੇਜ਼ ਦਾ ਰਾਜ ਚਲਾ ਗਿਆ, ਅਜੇ ਵੀ ਤੁਹਾਨੂੰ ਕਈ ਲੋਕ ਮਿਲਣਗੇ ਜਿਹੜੇ ਕਹਿਣਗੇ ਵੀ ਅੰਗਰੇਜ਼ ਦਾ ਰਾਜ ਚੰਗਾ ਸੀ। ਜਿਨ੍ਹਾਂ ਲੋਕਾਂ ਨੂੰ ਆਜ਼ਾਦੀ ਦੀ ਕੀਮਤ ਦਾ ਪਤਾ ਹੁੰਦਾ, ਜਾਂ ਜਿਹੜੇ ਆਜ਼ਾਦ ਪਸੰਦ ਲੋਕ ਰੂਹਾਂ ਹੁੰਦੀਆਂ, ਉਹ ਹਮੇਸ਼ਾ ਏਦਾਂ ਦੇ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਪਸੰਦ ਕਰਦੀਆਂ। ਔਰ ਜਿਹੜਾ ਸਿੱਖ ਮਾਈਂਡ ਆ, ਕਿਉਂਕਿ ਉਹ ਗੁਰੂ ਨੇ ਉਹਦੀ ਟਿਊਨਿੰਗ ਹੀ ਇੱਕ ਆਜ਼ਾਦ ਮਨੁੱਖ ਦੇ ਤੌਰ ਤੇ ਕੀਤੀ ਹੋਈ ਹੈ,
ਕੱਲਾ ਆਜ਼ਾਦ ਦੇ ਮਨੁੱਖ ਦੇ ਤੌਰ ਤੇ ਨਹੀਂ, ਉਹ ਆਪਣੇ ਆਪ 'ਚ ਇੱਕ ਪੂਰਨ ਸੋਵਰਨ ਇਨਸਾਨ ਵੀ ਹੈ। ਸੋ ਇਹ ਗੱਲਾਂ ਜਿਹੜੀਆਂ ਸਿੱਖ ਦੀ ਰੂਹ ਨੂੰ ਦੀ ਖੁਰਾਕ ਵੀ ਹੈ ਔਰ ਸਿੱਖ ਦੀ ਰੂਹ ਨੂੰ ਟੁੰਬਦੀਆਂ ਨੇ। ਔਰ ਕਿਤੇ ਵੀ ਜਿਹੜੀਆਂ ਕੌਮਾਂ ਜਦੋਂ ਆਜ਼ਾਦੀ ਦੇ ਸੰਘਰਸ਼ ਵਿੱਚ ਕਿਤੇ ਹੋਰ ਵੀ ਹੋਣ, ਸਿੱਖਾਂ ਦਾ ਉਹਨਾਂ ਦੇ ਨਾਲ ਭਾਵਨਾ ਪ੍ਰਗਟ ਕਰਨੀ ਬੜਾ ਹੀ ਇੱਕ ਸੁਭਾਵਿਕ ਆ ਔਰ ਕੁਦਰਤੀ। ਸੋ ਜਿਹੜੇ ਵਿਚਾਰ ਵੀ ਉੱਥੇ ਸੋਵਰਨਟੀ ਦੇ, ਖਾਲਿਸਤਾਨ ਦੇ ਪ੍ਰਤੀ ਜਾਂ ਆਪਣੇ ਰਾਜ ਦੇ ਪ੍ਰਤੀ ਵੱਖ-ਵੱਖ ਬੁਲਾਰਿਆਂ ਨੇ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਪੇਸ਼ ਕੀਤਾ, ਸਿੱਖ ਸੰਗਤਾਂ ਵੱਲੋਂ ਇਹਨੂੰ ਬੜਾ ਭਰਮਾ ਹੁੰਗਾਰਾ ਸੀ। ਔਰ ਸਿੱਖ ਵੀ ਬੜੀ ਦੇਰ ਤੋਂ ਚਾਹੁੰਦੇ ਨੇ ਕਿ ਅਸੀਂ ਵੀ ਜਿਹੜਾ ਆਜ਼ਾਦੀ ਦਾ ਨਿੱਘ ਉਹ ਮਾਣ ਸਕੀਏ, ਕਿਉਂਕਿ ਜਿੰਨੀ ਵਾਰ ਵੀ ਸਿੱਖਾਂ ਨੇ 2-3 ਵਾਰੀ ਸਮਾਂ ਮਿਲਿਆ ਪਿਛਲੀਆਂ 200-300 ਸਾਲ 'ਚ ਰਾਜ ਪ੍ਰਬੰਧ ਦੇਣ ਦਾ, ਪਰ ਦੁਨੀਆ ਦੇ ਬਿਹਤਰੀਨ ਮਾਡਲ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਭਾਵੇਂ ਛੋਟਾ ਜਿਹਾ ਪੀਰੀਅਡ ਰਿਹਾ ਔਰ ਦੁਨੀਆ ਦੀ ਉਹਨੇ ਤਕਦੀਰ ਬਦਲ ਕੇ ਰੱਖ ਦਿੱਤੀ, ਸੋਚਣ ਦਾ ਢੰਗ ਬਦਲ ਕੇ ਰੱਖ ਦਿੱਤਾ ਕਿ ਕਿਸ ਤਰ੍ਹਾਂ ਜਿਹੜਾ ਰਾਜ ਉਹ ਕੀਤਾ ਜਾ ਸਕਦਾ। ਤੇ ਇਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਭਾਵੇਂ 40-45 ਸਾਲ ਦਾ ਹੀ 50 ਸਾਲ ਦਾ ਪੀਰੀਅਡ ਲਾ ਲਈਏ, ਪਰ ਅੱਜ ਵੀ ਉਹ ਜਿਹੜੇ ਮਾਡਲ ਆ ਲੋਕ ਉਹਨਾਂ ਦੀ ਸਿਫਤ ਕਰਦੇ ਆ। ਔਰ ਪਾਵਰ ਕੋਲ ਹੁੰਦਿਆਂ ਹੋਇਆਂ ਵੀ ਤੁਸੀਂ ਸਭ ਨੂੰ ਬਰਾਬਰ ਸਮਝੋ, ਕਿਸੇ ਨੂੰ ਬਦਲਾ ਲਓ ਭਾਵਨਾ ਦੇ ਨਾਲ ਤੁਸੀਂ ਗੱਲ ਨਾ ਕਰੋ। ਮੈਂ ਸਮਝਦਾ ਇਹ ਦੋਨਾਂ ਹੀ ਜਿਹੜੇ ਰਾਜ ਸੀਗੇ, ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਔਰ ਮਹਾਰਾਜਾ ਰਣਜੀਤ ਸਿੰਘ ਦਾ ਵੀ, ਇਹ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਮੁਤਾਬਕ, ਸਿੱਖ ਸੋਚ ਦੇ ਮੁਤਾਬਕ, ਸਿੱਖ ਫਲਸਫੇ ਦੇ ਮੁਤਾਬਕ ਇਹ ਰਾਜ ਸੀ। ਔਰ ਜੇ ਅੱਗੇ ਵਾਸਤੇ ਵੀ ਸਿੱਖਾਂ ਨੂੰ ਅਜਿਹਾ ਕੋਈ ਪਰਮਾਤਮਾ ਕਰੇ, ਸਤਿਗੁਰ ਕਿਰਪਾ ਕਰਨ, ਸਿੱਖਾਂ ਨੂੰ ਇਸ ਗੱਲ ਦਾ ਮੌਕਾ ਮਿਲੇ ਤੇ ਉਹੀ ਮਾਡਲ ਦੇ ਨਾਲ ਸਿੱਖ ਫੇਰ ਦੁਨੀਆ ਦੇ ਸਾਹਮਣੇ ਪੇਸ਼ ਹੋਣਗੇ ਔਰ ਗੁਰੂ ਵੱਲੋਂ ਦੱਸੀ ਹੋਈ ਗੁਰੂ ਫਲਸਫੇ ਅਨੁਸਾਰ ਹੀ ਲੋਕਾਂ ਦੀ ਸੇਵਾ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਹੈਗੀ ਉਹ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਈ ਹੋਵੇਗੀ। ਅੱਜ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਸੀਂ ਆਪਣਾ ਸਮਾਂ ਕੱਢ ਕੇ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਸਾਡੇ ਨਾਲ, ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਧੰਨਵਾਦ ਤੁਹਾਡਾ ਬਹੁਤ-ਬਹੁਤ। ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਣ ਦੇ ਵਿੱਚ ਤੁਹਾਨੂੰ ਮਿਲਿਆ ਹੋਵੇਗਾ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।